ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 26 ਅਪ੍ਰੈਲ 2016, 13 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਭਾਰਤ ਦੇ ਕੰਟੈਕਸਟ ਦੇ ਵਿੱਚ ਜਿਹੜੀ ਉਸ ਦੀ ਹਕੀਕਤ ਹੈ ਦੁਨੀਆ 'ਚ ਬਾਹਰ ਆ ਰਹੀ ਹੈ। ਬਹੁਤ ਵਾਰ ਜਿਹੜਾ ਇਹਨਾਂ ਸਾਰੇ 67-68 ਸਾਲ 'ਚ ਸੌਦਾ ਵੇਚਦੇ ਰਹੇ ਕਿ ਅਸੀਂ ਪਲੂਰਲ ਸੁਸਾਇਟੀ, ਦੁਨੀਆ ਭਰ ਦੇ ਜਿੰਨੇ ਧਰਮਾਂ ਦੇ ਲੋਕ, ਅੱਡ-ਅੱਡ ਐਥਨੀਸਿਟੀਜ਼, ਅਸੀਂ ਇੰਨੇ ਟੋਲਰੈਂਟ ਰਹੇ ਹਾਂ ਹਜ਼ਾਰਾਂ ਸਾਲਾਂ ਤੋਂ, ਸਾਰੇ ਹੀ ਸਾਡੇ ਨਾਲ ਜਿਹੜੇ ਨੇ ਕੋਐਗਜ਼ਿਸਟ ਕਰਦੇ ਰਹੇ ਔਰ ਅਸੀਂ ਇੱਕ ਸਭ ਤੋਂ ਵੱਡਾ ਲੋਕਤੰਤਰ। ਸੋ ਇਸ ਕਿਸਮ ਦਾ ਸੌਦਾ ਵਿਕਦਾ ਰਿਹਾ ਹੈ ਕਿਉਂਕਿ ਬਾਹਰ ਲੀਰਾਂ ਦੇ ਉੱਤੇ ਰੇਸ਼ਮ ਚਾੜਿਆ ਹੋਇਆ ਡੈਮੋਕ੍ਰੇਸੀ ਦੇ ਨਾਂ ਥੱਲੇ ਜੀ। ਪਰ ਹੁਣ ਜਦੋਂ ਥੋੜ੍ਹੀ ਬਹੁਤ ਐਕਸੈਸ ਬਾਹਰਲੀਆਂ ਏਜੰਸੀਆਂ ਨੂੰ ਵੀ ਹੋਈ ਹੈ, ਜਿਨ੍ਹਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਔਰ ਯੂਨੈਸਕੋ ਔਰ ਬਾਕੀ ਬਾਡੀਜ਼ ਨੇ, NGOs ਜਿਹੜੀਆਂ ਕੰਮ ਕਰਦੀਆਂ ਰਹੀਆਂ, ਉਹਨਾਂ ਨੂੰ ਤਾਂ ਪਤਾ ਸੀ, ਇਸ ਲਈ ਇਹਨਾਂ ਨੇ ਬਹੁਤ ਸਾਰੀਆਂ NGOs ਕਿਕ ਆਊਟ ਕੀਤੀਆਂ। ਫੋਰਡ ਫਾਊਂਡੇਸ਼ਨ ਹੋਏ, ਗ੍ਰੀਨ ਪੀਸ ਹੋਏ, ਉਹਨਾਂ ਦੇ ਵੈਸੇ ਦਰਵਾਜ਼ੇ ਬੰਦ ਕੀਤੇ। ਪਰ ਕੁਛ ਇਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਸਿਸਟਮ ਦੀਆਂ, ਇੰਡੀਅਨ ਸਿਸਟਮ ਦੀਆਂ ਵੀ, ਉਹਨਾਂ ਨੂੰ ਜਿਹੜਾ ਆਲੈਂਡ ਦੇਣਾ ਪੈਂਦਾ ਜਿਹੜੇ ਵੀ ਬਾਹਰੋਂ ਆਉਂਦੇ ਨੇ। ਇਸੇ ਤਰ੍ਹਾਂ ਦੀ ਯੂਨਾਈਟਿਡ ਨੇਸ਼ਨਸ ਦੀ ਇੱਕ ਏਜੰਸੀ ਹੈ ਸਪੈਸ਼ਲ ਜਿਹੜੀ ਹੈ ਔਨ ਐਡੀਕੁਏਟ ਹਾਊਸਿੰਗ, ਔਰ ਉਸ ਕਿ ਦੁਨੀਆ ਦੇ ਵਿੱਚ ਕਿੰਨੇ ਲੋਕ ਨੇ, ਕਿਉਂਕਿ ਆਬਾਦੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ ਆਲਮੋਸਟ 70 ਸਾਲ ਦੇ ਵਿੱਚ ਦੁਨੀਆ ਦੀ ਆਬਾਦੀ 3 ਗੁਣਾ ਤੋਂ ਜ਼ਿਆਦਾ ਵੱਧ ਗਈ ਹੈ। ਸੋ ਕਿੰਨੇ ਕੁ ਲੋਕ ਕਿੱਥੇ ਰਹਿ ਰਹੇ ਨੇ, ਉਹਨਾਂ ਦੀਆਂ ਹਾਊਸਿੰਗ ਪ੍ਰੋਬਲਮਸ ਕੀ ਨੇ, ਰਹਿਣ ਲਈ ਕਿੰਨੇ ਘਰ ਨੇ, ਕਿੰਨੇ ਕਿਰਾਏਦਾਰ ਨੇ, ਐਵਿਕਸ਼ਨ ਦੇ ਲਈ ਜਦੋਂ ਲੋਕਾਂ ਨੂੰ ਕੱਢਿਆ ਜਾਂਦਾ ਹੈ ਕਿਵੇਂ ਦੇ ਕਾਨੂੰਨ ਨੇ। ਸੋ ਇਸ ਦੇ ਉੱਤੇ ਯੂਨਾਈਟਿਡ ਨੇਸ਼ਨਸ ਨੇ ਇੱਕ ਸਪੈਸ਼ਲ ਰਿਪੋਰਟੀਅਰ ਜਿਹੜਾ ਹੈ ਉਹ ਨੋਮੀਨੇਟ ਕੀਤਾ ਹੋਇਆ, ਜਿਹੜਾ ਗੋਜ਼ ਅਰਾਊਂਡ ਦਾ ਵਰਲਡ ਤਾਂ ਉਹਨੂੰ ਰਿਪੋਰਟ ਕਰਦਾ ਹੈ। ਇਸ ਵੇਲੇ ਸਪੈਸ਼ਲ ਰਿਪੋਰਟੀਅਰ ਔਨ ਐਡੀਕੁਏਟ ਹਾਊਸਿੰਗ ਲੀਲਾਨੀ ਫਰਹਾ ਨਾਂ ਦੇ ਜਿਹੜੀ ਹੈ, ਸ਼ਾਇਦ ਬੀਬੀ ਹੋਏਗੀ, ਫਰਹਾ ਜਿਹੜਾ ਹੈ ਉਹ ਫੀਮੇਲ ਨੇਮ ਹੈ ਜੀ। ਸੋ ਉਹਨੇ ਜਿਹੜੀ ਰਿਪੋਰਟ ਭਾਰਤ ਦੇ ਵਿੱਚ ਕਿਸ ਕਿਸਮ ਦਾ ਸਿਸਟਮ ਚੱਲ ਰਿਹਾ ਹੈ ਉਸ ਦੀ ਇੱਕ ਝਲਕ ਮੀਡੀਆ ਦੇ ਵਿੱਚ ਆਈ ਹੈ। ਹਾਲਾਂਕਿ ਉਹ ਰਿਪੋਰਟ ਉਹਨੇ UN ਨੂੰ ਸਬਮਿਟ ਕਰਨ ਤੋਂ ਪਹਿਲਾਂ ਇੰਡੀਅਨ ਗਵਰਨਮੈਂਟ ਨੂੰ ਭੇਜੀ ਹੈ ਔਰ ਬਾਅਦ ਦੇ ਵਿੱਚ ਇਹਨਾਂ ਦਾ ਨੈਕਸਟ ਮੰਥ ਇੱਕ ਬਹੁਤ ਵੱਡੀ UN ਦੀ ਗੈਦਰਿੰਗ ਇਸ ਇਸ਼ੂ ਤੇ ਹੋਣੀ ਹੈ, ਉਹਦੇ 'ਚ ਪਲੇਸ ਕੀਤੀ ਜਾਣੀ ਹੈ ਜੀ। ਸੋ ਉਹਦੇ 'ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਪਾਸੇ ਤਾਂ ਅਸੀਂ ਦੇਖਦੇ ਹਾਂ ਵੀ ਸਾਨੂੰ ਬਾਹਰੋਂ ਨਜ਼ਰ ਆਉਂਦਾ ਹੈ ਕਿ ਜੀ ਧਰਮ ਪਰਿਵਰਤਨ ਦੇ ਨਾਂ ਥੱਲੇ ਕਿਵੇਂ ਕਾਨੂੰਨ ਬਣਾ ਦਿੱਤੇ ਗਏ ਨੇ 8-10 ਸਟੇਟਾਂ 'ਚ, ਜਿੱਥੇ ਕਿ ਤੁਸੀਂ ਹਿੰਦੂ ਬਣ ਸਕਦੇ ਹੋ, ਮੁਸਲਮਾਨ, ਈਸਾਈ, ਦੂਜੇ ਤੋਂ, ਪਰ ਜੇ ਹਿੰਦੂ ਤੋਂ ਕੋਈ ਬਣਦਾ ਤੇ ਉਸ ਨੂੰ ਕਨਵਰਸ਼ਨ ਦਾ ਨਾਂ ਦੇ ਕੇ ਧਰਮ ਪਰਿਵਰਤਨ, ਉਸ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਔਰ ਫਿਰ ਕਿਵੇਂ ਹਰਾਸਮੈਂਟ ਹੁੰਦੀ ਹੈ ਔਰ ਕਿਵੇਂ ਘਰ ਵਾਪਸੀ ਦੇ ਨਾਂ ਥੱਲੇ ਜਾਂ ਲਵ ਜਿਹਾਦ ਦੇ ਨਾਂ ਥੱਲੇ ਕਿਸ ਕਿਸਮ ਦੀ ਹਰਾਸਮੈਂਟ ਮੁਸਲਮਾਨਾਂ ਦੀ ਚੱਲ ਰਹੀ ਹੈ। ਔਰ ਮੁਸਲਮਾਨ ਉੱਥੇ 170 ਮਿਲੀਅਨ ਨੇ, ਇਹਦਾ ਮਤਲਬ 17 ਕਰੋੜ ਮੁਸਲਮਾਨ ਉਸ ਮੁਲਕ ਦੇ ਵਿੱਚ ਰਹਿੰਦੇ ਨੇ ਔਰ ਦੂਸਰੀ ਤੀਸਰੀ ਵੱਡੀ ਆਬਾਦੀ ਇੰਡੋਨੇਸ਼ੀਆ, ਪਾਕਿਸਤਾਨ ਤੋਂ ਬਾਅਦ ਭਾਰਤ ਦੇ ਵਿੱਚ ਦੁਨੀਆ 'ਚ ਹੈ ਮੁਸਲਮਾਨਾਂ ਦੀ ਜੀ। ਪਰ ਹੁਣ ਜਦੋਂ ਅਸੀਂ ਇੱਕ ਤਾਂ ਪਹਿਲਾਂ ਹੀ ਪਤਾ ਹੈ ਵੀ ਜੇ ਉਹ 170 ਮਿਲੀਅਨ 15-16% ਬਣਦੇ ਨੇ ਤੇ ਉਹਨਾਂ ਦੀ ਸਰਕਾਰੀ ਨੌਕਰੀਆਂ ਹੋਣ, ਫੌਜ ਹੋਏ, ਪੁਲਿਸ ਹੋਏ ਜਾਂ ਦੂਜਾ, 1% ਤੋਂ ਵੀ ਘੱਟ ਨੇ, 1% ਤੋਂ ਵੀ ਲੈਸ। ਪਰ ਅਸੀਂ ਇੱਕ ਰਿਪੋਰਟ ਪੜ੍ਹੀ ਸੀ ਕਿ ਵੈਸਟ ਬੰਗਾਲ, ਪੱਛਮੀ ਬੰਗਾਲ, ਜਿੱਥੇ ਉਹਨਾਂ ਦੀ ਆਬਾਦੀ 28-29% ਹੈ, ਈਵਨ ਉੱਥੇ ਕਿੰਨਾ ਬੁਰਾ ਹਾਲ ਹੈ ਨੌਕਰੀਆਂ ਦੇ ਮਾਮਲੇ ਜਾਂ ਉਹਨਾਂ ਦੀਆਂ ਪੰਚਾਇਤਾਂ, ਸਕੂਲਿੰਗ, ਦੂਜੇ ਤੀਜੇ। ਪਰ ਹੁਣ ਜਦੋਂ ਕਿ ਭਾਰਤੀ ਸੁਸਾਇਟੀ ਗਰੋ ਹੋ ਰਹੀ ਹੈ ਸ਼ਹਿਰਾਂ ਦੇ ਵਿੱਚ, ਖਾਸ ਤੌਰ 'ਤੇ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹ ਦਿੱਲੀ ਹੋਏ, ਚੇਨਈ ਹੋਏ, ਹੈਦਰਾਬਾਦ ਹੋਏ, ਬੈਂਗਲੌਰ ਹੋਏ, ਮੁੰਬਈ ਹੋਏ, ਇਹਨਾਂ ਸਾਰਿਆਂ ਦੇ ਵਿੱਚ ਫੈਲ ਰਹੇ ਨੇ ਔਰ ਜੌਬ ਵੀ ਪ੍ਰਾਈਵੇਟ ਸੈਕਟਰ 'ਚ ਜਿਹੜੇ ਨੇ ਉਹ ਦੇਣਗੇ। ਜੇ ਉੱਥੇ ਸਰਕਾਰੀ ਸੈਕਟਰ ਜਾਂ ਦੂਸਰਾ ਡਿਸਕ੍ਰਿਮੀਨੇਟ ਕਰਦੇ ਤੇ ਸੰਭਵ ਹੈ ਕਿ ਜਿਹੜੇ ਪ੍ਰਾਈਵੇਟ ਸੈਕਟਰ ਨੇ ਉਹਨਾਂ ਦੇ ਵਿੱਚ ਯੋਗਤਾ ਦੇ ਆਧਾਰ 'ਤੇ ਕੁਛ ਨਾ ਕੁਛ ਕ੍ਰਾਈਟੇਰੀਆ ਹੋਏਗਾ, ਕਿਉਂਕਿ ਪ੍ਰਾਈਵੇਟ ਵਾਲਿਆਂ ਨੂੰ ਤਾਂ ਕੰਮ ਚਾਹੀਦਾ ਜੀ ਔਰ ਉਹਦੇ 'ਚ ਉਹਨਾਂ ਦੇ ਚਾਂਸ ਜ਼ਿਆਦਾ ਬਣ ਜਾਂਦੇ ਨੇ ਮਾਈਨੋਰਟੀਜ਼ ਦੇ, ਕਿਉਂਕਿ ਸਰਕਾਰੀ ਨੌਕਰੀਆਂ ਤਾਂ ਹੈ ਨਹੀਂ। ਔਰ ਸਿੱਖਾਂ ਦੇ ਹਵਾਲੇ ਨਾਲ ਵੀ ਇਹੀ ਹਾਲ ਹੈ,
ਪਰ ਇਹ ਰਿਪੋਰਟ ਕਿਉਂਕਿ UN ਦੀ ਮੁਸਲਮਾਨਾਂ ਨਾਲ ਕਿਵੇਂ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਹਾਊਸਿੰਗ ਦੇ ਮਾਮਲੇ 'ਚ, ਹੁਣ ਜੇ ਤੁਹਾਨੂੰ ਜੌਬ ਦਿੱਲੀ 'ਚ ਮਿਲਿਆ ਹੈ ਜਾਂ ਮੁੰਬਈ 'ਚ ਮਿਲਿਆ ਹੈ ਜਾਂ ਹੈਦਰਾਬਾਦ 'ਚ ਮਿਲਿਆ ਹੈ, ਤੇ ਜਿਹਨੇ ਵੀ ਜੌਬ ਕਰਨਾ ਉਹਨੇ ਰਹਿਣ ਲਈ ਘਰ ਮੁੰਡਾ ਹੋਏ ਕੁੜੀ ਹੋਏ। ਤੇ ਇਹ ਜਿਹੜੀ ਰਿਪੋਰਟ ਹੈ ਯੂਨਾਈਟਿਡ ਨੇਸ਼ਨਸ ਦੀ, ਇਹਦੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਜਿਹੜਾ ਹੈ ਮੁਸਲਮਾਨਾਂ ਦੇ ਲਈ ਸ਼ਹਿਰਾਂ ਦੇ ਵਿੱਚ ਘਰ ਲੈਣਾ ਕਿੰਨਾ ਔਖਾ ਹੈ ਕਿਰਾਏ ਦੇ ਉੱਤੇ ਜੀ। ਔਰ ਇਸ ਦਾ ਜਿਹੜਾ ਉਹਦੇ ਕੁਇਕ ਪਿਲ ਦੇ ਥੱਲੇ ਉਹਨਾਂ ਨੇ ਇਹ ਸਾਰੇ ਨੂੰ ਦਿੱਤਾ ਹੈ ਡਿਸਕ੍ਰਿਮੀਨੇਸ਼ਨ। It has been observed time and again that Indian landlords don't easily rent out houses to Muslims or women. ਔਰਤਾਂ ਨੂੰ ਔਰ ਮੁਸਲਮਾਨਾਂ ਨੂੰ ਘਰ ਆਸਾਨੀ ਨਾਲ ਕਿਰਾਏ ਤੇ ਨਹੀਂ ਮਿਲਦੇ। Especially in the case of religious minorities, this leads to ghettoization. ਜਿਵੇਂ ਇੱਥੇ ਅਮਰੀਕਾ 'ਚ ਇੱਕ ਸਟੇਜ ਸੀ ਜਦੋਂ ਇੱਥੇ ਸਲੇਵਰੀ ਸੀ। ਅੱਜ ਵੀ ਤੁਸੀਂ ਅਮਰੀਕਾ 'ਚ ਦੇਖੋਗੇ ਕਿ ਜਿੰਨੇ ਅਮਰੀਕਾ ਦੇ ਡਾਊਨਟਾਊਨ ਨੇ ਸ਼ਹਿਰਾਂ ਦੇ, ਉਹਨਾਂ ਦੇ ਵਿੱਚ ਕਾਲਿਆਂ ਦੀ ਆਬਾਦੀ ਹੈ ਜਾਂ ਕਾਲੇ ਇਕੱਠੇ ਰਹਿਣਗੇ ਕਿਸੇ ਵੀ ਉਸ ਜਿਵੇਂ ਇੱਥੇ ਹਾਰਲਮ ਹੈ ਕਾਲਿਆਂ ਦਾ ਇਲਾਕਾ ਹੈ। ਇਸ ਲਈ ਨਹੀਂ ਕਿ ਉਹ ਇਕੱਠੇ ਰਹਿਣਾ ਚਾਹੁੰਦੇ ਸੀ ਕਿ ਵੀ ਉਹਨਾਂ ਨੇ ਇਕੱਠੇ ਰਹਿਣਾ, ਕਿਉਂਕਿ ਜਿਹੜੀ ਗੋਰਿਆਂ ਦੇ ਨੇਬਰਹੁੱਡ ਸੀ ਉਹਦੇ 'ਚ ਉਹਨਾਂ ਨੂੰ ਘਰ ਵੀ ਨਹੀਂ ਸੀ ਖਰੀਦ ਸਕਦੇ, ਉਹ ਕਿਰਾਏ ਤੇ ਤਾਂ ਕਿਹਨੇ ਦੇਣਾ। ਸੋ ਉਹਨਾਂ ਦੇ ਲਈ ਕੋਈ ਚੋਇਸ ਨਹੀਂ ਸੀ ਕਿ ਉਹ ਉੱਥੇ ਹੀ ਰਹਿਣ ਜਿੱਥੇ ਉਹਨਾਂ ਦੇ ਆਪਣੇ ਲੋਕ ਨੇ। ਇਸੇ ਤਰ੍ਹਾਂ ਹਿਟਲਰ ਦੇ ਜ਼ਮਾਨੇ ਯਹੂਦੀਆਂ ਦਾ ਕੀਤਾ ਗਿਆ ਸੀ। ਗੈਟੋ ਸ਼ਬਦ ਉਦੋਂ ਤੋਂ ਜ਼ਿਆਦਾ ਪਪੂਲਰ ਹੋਇਆ ਕਿ ਯਹੂਦੀਆਂ ਨੂੰ ਇਹ ਅਲਾਉਡ ਹੀ ਨਹੀਂ ਸੀ ਕਿ ਬਾਕੀਆਂ ਦੇ ਨਾਲ ਰਹਿ ਸਕਣ। ਸੋ ਉਹ ਆਪਣੇ ਨੇਬਰਹੁੱਡ ਦੇ ਵਿੱਚ ਰਹਿੰਦੇ ਸੀ, ਗੈਟੋਜ਼ ਉਹਨਾਂ ਨੂੰ ਕਹਿੰਦੇ ਸੀ। ਸੋ ਇੱਕ ਪਾਸੇ ਇਧਰ ਗੈਟੋਜ਼ਾਈਜੇਸ਼ਨ ਨਾਜ਼ੀਆਂ ਨੇ ਕੀਤੀ, ਅਮਰੀਕਾ 'ਚ ਸਲੇਵਰੀ ਨੇ ਕੀਤੀ, ਔਰ ਭਾਰਤ ਦੇ ਵਿੱਚ ਵੀ ਅੱਜ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਨੇ ਜਿਹੜੇ ਮੁਸਲਮਾਨਾਂ ਦੇ ਮਹੱਲੇ ਨੇ ਉਹੀ ਹੋਣਗੇ, ਕਿਉਂਕਿ ਦੂਸਰੇ ਉਹਨਾਂ ਦੇ ਵਿੱਚ ਜਾਣਾ ਨਹੀਂ ਚਾਹੁੰਦੇ, ਉਹਨਾਂ ਨੂੰ ਉਹ ਕਿਤੇ ਵੜ ਨਹੀਂ ਦਿੰਦੇ। ਔਰ ਇਸ ਕਾਰਨ ਉਹਨੇ ਕਿਹਾ ਸਪੈਸ਼ਲੀ ਇਨ ਦਾ ਕੇਸ ਆਫ ਰਿਲੀਜੀਅਸ ਮਾਈਨੋਰਿਟੀਜ਼ ਦਿਸ ਲੀਡਸ ਟੂ ਗੈਟੋਆਈਜੇਸ਼ਨ। ਔਰ ਉਹਦੇ 'ਤੇ ਜਿਹੜਾ ਐਕਸਪਰਟ ਵਿਊ ਹੈ UN ਸਪੈਸ਼ਲ ਰਿਪੋਰਟਰ ਔਨ ਐਡਿਕੁਏਟ ਹਾਊਸਿੰਗ ਲੀਲਾਨੀ ਫਰਹਾ ਹੈਜ਼ echoed these observations. She has criticized the Indian mindset for continuing with this discrimination. ਕਿ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਇਹ ਲਗਾਤਾਰਤਾ ਨਾਲ ਚੱਲ ਰਹੀ ਹੈ, ਇਸ ਦੀ ਉਹਨੇ ਆਲੋਚਨਾ ਕੀਤੀ ਹੈ। ਔਰ ਹੁਣ ਜਿਹੜੀਆਂ ਅੱਗੇ ਆਬਜ਼ਰਵੇਸ਼ਨਸ ਨੇ ਉਸ ਬਾਰੇ ਉਹਨਾਂ ਨੇ ਕੁਝ ਉਦਾਹਰਨਾਂ ਦਿੱਤੀਆਂ। ਔਰ ਮੈਂ ਸਮਝਦਾ ਵੀ ਜਦੋਂ ਤੁਸੀਂ ਕਿਸੇ ਆਰਟੀਕਲ ਨੂੰ ਜਾਂ ਕਿਸੇ ਲੇਖਕ ਨੂੰ ਇਨ ਓਰੀਜਨਲ ਪੜ੍ਹਦੇ ਹੋ ਤੇ ਤੁਹਾਨੂੰ ਫਰੇਮਵਰਕ ਦੇਣਾ ਜਿਹੜਾ ਉਹ ਜ਼ਰੂਰੀ ਹੁੰਦਾ ਹੈ ਇਨ ਓਰੀਜਨਲ। ਹੁਣ ਉਹਦੇ 'ਚ ਉਹਨੇ ਪਹਿਲਾਂ ਕਿ ਰੀਸੈਂਟਲੀ when a Muslim professional set out looking for a house in South Delhi, some of the homeowners he met had strange excuses. ਹੁਣ ਇਸ ਗੱਲੋਂ ਵੀ ਘਰ ਵਾਲੇ ਡਰਦੇ ਹੁੰਦੇ ਨੇ ਵੀ ਕੱਲ੍ਹ ਨੂੰ ਕੋਈ ਇਲਜ਼ਾਮ ਨਾ ਲੱਗੇ, ਹਾਲਾਂ ਉੱਥੇ ਕੋਈ ਐਸੇ ਲਾਅ ਤਾਂ ਹੈ ਹੀ ਨਹੀਂ, ਜੇ ਹੋਣਗੇ ਵੀ ਤਾਂ ਕਿਹਨੇ ਇੰਪਲੀਮੈਂਟ ਕਰਨੇ ਨੇ, ਪਰ ਫਿਰ ਵੀ ਉਹ ਆਪਣੇ ਆਪ ਨੂੰ ਸੇਫ ਗਾਰਡ ਰੱਖਣਾ ਚਾਹੁੰਦੇ ਨੇ। ਸੋ ਸਾਊਥ ਦਿੱਲੀ 'ਚ ਜਦੋਂ ਮੁਸਲਮਾਨ ਪ੍ਰੋਫੈਸ਼ਨਲ ਮਤਲਬ ਇੰਜੀਨੀਅਰ ਡਾਕਟਰ ਹੋਏਗਾ ਉਹ ਘਰ ਲਈ ਗਿਆ ਤੇ ਹੋਮ ਓਨਰ ਨੇ ਉਹਨੂੰ ਕੀ ਜਵਾਬ ਦਿੱਤਾ, that landlord in Safdarjung development area, और सब तो posh area है दिल्ली का, says he will rent out the place only to a vegetarian, the broker told। ਹੁਣ ਉਹ ਜਾ ਵੀ ਇਹ ਨਹੀਂ ਵੀ ਕੱਲਾ ਜਾ ਕੇ ਘਰ ਖੜਕਾ ਰਿਹਾ, ਬ੍ਰੋਕਰ ਹੈ ਜਿਹੜੇ ਵਿੱਚ ਦਲਾਲ ਹੁੰਦੇ ਨੇ, ਔਰ ਬ੍ਰੋਕਰ ਨੂੰ ਉਹਨੇ ਘਰ ਵਾਲੇ ਨੇ ਕਿਹਾ ਜੀ ਮੈਂ ਸਿਰਫ ਜਿਹੜਾ ਹੈ ਉਹ ਵੈਜੀਟੇਰੀਅਨ ਨੂੰ ਹੀ ਦੇਣਾ ਘਰ। ਸੋ ਜ਼ਾਹਰ ਹੈ ਵੀ ਉਹਨੇ ਮੁਸਲਮਾਨ ਨਾ ਦੇਖਿਆ, ਔਰ ਮੁਸਲਮਾਨ ਵੈਜੀਟੇਰੀਅਨ ਹੁੰਦੇ ਨਹੀਂ ਮੋਸਟਲੀ, ਵੀ ਉਹਨੇ ਕਿਹਾ ਜੀ ਇਹ ਤਰੀਕਾ, ਉਹਨੇ ਕਿਹਾ ਜੀ ਇਹ ਕਿਉਂਕਿ ਵੈਜੀਟੇਰੀਅਨ ਨਹੀਂ ਹੈ ਇਸ ਲਈ ਮੈਂ ਨਹੀਂ ਦੇ ਸਕਦਾ। ਇਹ ਪੋਲਾਈਟ ਵੇ ਟੂ ਰਿਫਿਊਜ਼ ਏ ਮੁਸਲਿਮ ਦਾ ਪ੍ਰੋਫੈਸ਼ਨਲ ਥਾਟ, ਪ੍ਰੋਫੈਸ਼ਨਲ ਕਿਹਾ ਇਹਨੇ ਪੋਲਾਈਟ ਤਰੀਕੇ ਨਾਲ ਮੈਨੂੰ ਨਾ। ਐਨਦਰ ਲੈਂਡਲॉर्ड, ਏ ਯੰਗ ਗਾਈ ਹੂ ਹੈਜ਼ ਮੇਡ ਮਨੀ ਇਨ ਦਾ US ਐਂਡ ਇਜ਼ ਨਾਊ ਟੇਕਿੰਗ ਏ ਬ੍ਰੇਕ ਮੋਸਟਲੀ ਪਲੇਇੰਗ ਗੋਲਫ, ਹੈਡ ਐਨ ਇੰਟਰਸਟਿੰਗ ਪ੍ਰੋਪੋਜੀਸ਼ਨ ਫॉर ਦਾ ਪ੍ਰੋਫੈਸ਼ਨਲ। ਹੁਣ ਪਹਿਲਾਂ ਤਾਂ ਉਹਨੇ ਇੱਕ ਲੈਂਡਲॉर्ड ਜਿਹੜਾ ਇੰਡੀਅਨ ਸੀ, ਦੂਜਾ ਜਿਹੜਾ ਲੈਂਡਲॉर्ड ਹੈ ਅਮਰੀਕਾ ਦੇ ਵਿੱਚ ਹੋ ਰਿਹਾ ਪਹਿਲਾਂ ਜੀ, ਉਹਨੇ ਚੰਗਾ ਪੈਸਾ ਬਣਾਇਆ, ਹੁਣ ਉੱਥੇ ਜਾ ਕੇ ਐਸ਼ ਕਰਦਾ, ਗੋਲਫ ਖੇਡਦਾ ਸਵੇਰੇ ਸ਼ਾਮ। ਤੇ ਹੁਣ ਉਹਨੂੰ ਜਦੋਂ ਬ੍ਰੋਕਰ ਨੇ ਉਸੇ ਮੁਸਲਮਾਨ ਪ੍ਰੋਫੈਸ਼ਨਲ ਲਈ ਘਰ ਕਿਰਾਏ ਤਾਂ ਮੰਗਿਆ, ਤਾਂ ਉਹਨੇ ਅੱਗੋਂ ਕਿਹਾ ਮਾਈ ਫਾਦਰ who happened to be a journalist had many Muslim friends, so I do not mind that you are a Muslim and I am ready to rent out this room to you, but you can't have anybody coming or leaving, be it your family or your friends, none at all, he told the professor। ਉਹਨੇ ਕਿਹਾ ਜੀ ਮੈਂ ਕੋਈ ਮੁਸਲਮਾਨਾਂ ਦੇ ਮੈਂ ਖਿਲਾਫ ਨਹੀਂ, ਮੇਰੇ ਪਿਤਾ ਜਰਨਲਿਸਟ ਸੀ, ਉਹਨਾਂ ਦੇ ਬਹੁਤ ਮੁਸਲਮਾਨ ਦੋਸਤ ਸੀ, ਪਰ ਮੈਂ ਤੁਹਾਨੂੰ ਕਮਰਾ ਤਾਂ ਹੀ ਕਿਰਾਏ ਤੇ ਦੇ ਸਕਦਾ ਕਿ ਇੱਥੇ ਤੁਹਾਡੇ ਕੋਲ ਕੋਈ ਵੀ ਨਹੀਂ ਆਏਗਾ, ਨਾ ਤੁਹਾਡੇ ਕੋਲ ਪਰਿਵਾਰ ਦਾ ਬੰਦਾ ਨਾ ਤੁਹਾਡਾ ਕਦੋਂ। ਹੁਣ ਇਹ ਵੀ ਇਨਕਾਰ ਹੈ ਵੀ ਜਿਹਨੇ ਰਹਿਣਾ ਹੈ ਉਹਦੇ ਕੋਲ ਫੈਮਿਲੀ, ਮਾਂ ਪਿਓ ਭਰਾ ਵਾਈਫ ਜੋ ਵੀ ਰਿਸ਼ਤੇਦਾਰ ਉਹ ਆਏਗਾ, ਉਹਨੇ ਵੀ ਨਾ ਕਰ। His demands basically meant that he was not willing to give the house, ਮਤਲਬ ਇਹ ਹੈ ਵੀ ਉਹ ਦੇਣਾ ਨਹੀਂ ਚਾਹੁੰਦਾ ਉਹਨੂੰ।
ਔਰ ਵਾਈ ਵੁੱਡ ਇਟ ਸੇ ਥਿੰਗਸ ਲਾਈਕ ਨੋਬਡੀ ਕੈਨ ਕਮ, ਇਟਸ ਨਾਟ ਏ ਜੇਲ ਆਫਟਰ ਆਲ। ਕੋਈ ਜੇਲ੍ਹ ਹੈ? ਜੇਲ੍ਹ 'ਚ ਵੀ ਮੁਲਾਕਾਤੀ ਆਉਂਦੇ ਨੇ, ਭਾਵੇਂ ਮਹੀਨੇ ਬਾਅਦ ਆਣ, 15 ਦਿਨਾਂ ਬਾਅਦ ਆਣ। ਜੀ ਦਾ ਪ੍ਰੋਫੈਸ਼ਨਲ ਥਾਟ, ਇਹ ਹੁਣ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ 'ਚ ਹੈ, ਕਿਸੇ ਯੈਲੋ ਜਰਨਲਿਜ਼ਮ ਜਾਂ ਜਰਨਲਿਸਟ ਨੇ ਨਹੀਂ ਲਿਖਿਆ ਜਿਹੜਾ ਕੋਈ ਰੈਗ 'ਚ ਕਿਤੇ ਛਪਿਆ। ਬਟ ਦੇ ਆਰ ਨਾਟ ਦਾ ਓਨਲੀ ਵਨਸ। ਇਹ ਸਿਰਫ ਮੁਸਲਮਾਨਾਂ ਨਾਲ ਨਹੀਂ ਹੁੰਦਾ। ਵਿਮਨ ਟੂ ਫੇਸ ਇੰਟਰੂਸਿਵ ਕੁਐਸਚਨਿੰਗ ਵਾਈਲ ਲੁਕਿੰਗ ਫਾਰ ਅਕਮੋਡੇਸ਼ਨ। ਜਦੋਂ ਔਰਤਾਂ ਕੁੜੀਆਂ ਜਾਂਦੀਆਂ ਨੇ ਘਰ ਲੱਭਣ, ਉਹਨਾਂ ਨਾਲ ਵੀ ਇਵੇਂ ਹੁੰਦਾ। ਆਰ ਯੂ ਸਿੰਗਲ? ਵਿਲ ਯੂਰ ਬॉयਫ੍ਰੈਂਡ ਵੀ ਵਿਜ਼ਿਟਿੰਗ? ਡੂ ਯੂ ਹੈਵ ਮੇਲ ਫਰੈਂਡਸ? ਵੈਨ ਆਰ ਯੂ ਪਲੈਨਿੰਗ ਟੂ ਗੈਟ ਮੈਰਿਡ? These are some of the most common questions working women have to face in every city. ਕਿ ਜੀ ਦੱਸੋ ਤੇਰਾ ਵਿਆਹ ਹੋਇਆ, ਕੋਈ ਤੇਰਾ ਦੋਸਤ ਹੈ, ਮਿੱਤਰ ਜਿਹੜਾ ਮੇਲ, ਔਰ ਤੂੰ ਕਦੋਂ ਵਿਆਹ ਕਰਾਉਣਾ? ਸੋ ਮਤਲਬ ਇਹ ਹੈ ਕਿ ਵੀ ਇਹ ਵਿਮਨ ਦੇ ਨਾਲ ਵੀ ਇਸ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਮੁਤਾਬਕ ਹੋਇਆ। ਔਰ ਹੁਣ UN ਐਕਸਪਰਟ ਦੀ ਆਪਣੀ ਕੀ, these observations were echoed by Lilani Farha, the UN Special Rapporteur on Adequate Housing, who was in India recently on a 12-day visit to assess the housing sector. 12 ਦਿਨਾਂ ਉਹਦੀ ਟੂਰ ਸੀ, ਦੇਖਣ ਲਈ ਵੀ ਉੱਥੇ ਹਾਊਸਿੰਗ ਸੈਕਟਰ 'ਚ ਕੀ। In her observations, which have upset the Indian government, she said that India had a legacy of discrimination against minorities, people from scheduled castes and women, and it still remains apparent and manifest in different ways. ਉਹਨੇ ਕਿਹਾ ਜੀ ਜਿਹੜੀ ਉਹਨੇ ਰਿਪੋਰਟ ਦਿੱਤੀ ਹੈ ਇਸ UN ਰਿਪੋਰਟਰ ਨੇ, ਇੰਡੀਅਨ ਗਵਰਨਮੈਂਟ ਬੜੀ ਅਪਸੈਟ ਹੈ ਉਹਦੇ ਤੇ। ਔਰ ਉਹਨੇ ਕਿਹਾ ਵੀ ਭਾਰਤ ਦੀ ਤਾਂ ਇਹ ਵਿਰਾਸਤ ਹੈ ਜਿਹੜੀ ਵਿਤਕਰਾ ਕਰਨਾ ਹੈ, ਉਹ ਘੱਟ ਗਿਣਤੀਆਂ ਦੇ ਖਿਲਾਫ ਹੋਏ, ਉਹ ਦਲਿਤ ਭਾਈਚਾਰੇ ਦੇ ਖਿਲਾਫ ਹੋਏ ਜਾਂ ਔਰਤਾਂ ਦੇ ਖਿਲਾਫ ਹੋਏ। ਔਰ ਇਹ ਕਿਸੇ ਨਾ ਕਿਸੇ ਰੂਪ 'ਚ ਭਾਰਤੀ ਸੁਸਾਇਟੀ 'ਚ ਅੱਜ ਵੀ ਜਿਹੜਾ ਉਹ ਦੇਖਿਆ ਜਾ ਸਕਦਾ। Farha pointed out that a detailed report will be submitted to the UN Human Rights Council at its 34th session in March 17th in Geneva. However, the observations will be first sent to the Government of India for verification and comment. ਉਹਨਾਂ ਨੇ ਕਿਹਾ ਜਿਹੜੀ ਡੀਟੇਲ ਰਿਪੋਰਟ ਹੈ ਇਹ ਯੂਨਾਈਟਿਡ ਨੇਸ਼ਨਸ ਦੀ ਮਨੁੱਖੀ ਹੱਕਾਂ ਦੀ ਜਿਹੜੀ ਕੌਂਸਲ ਹੈ ਉਹਦਾ 34ਵਾਂ ਸੈਸ਼ਨ ਜਿਹੜਾ ਉਹ ਮਾਰਚ 2017 'ਚ ਜਨੀਵਾ 'ਚ ਹੋਣਾ, ਉਹਦੇ 'ਚ ਰੱਖੀ ਜਾਏਗੀ। ਪਰ ਉਹਦੇ 'ਚ ਪਹਿਲਾਂ ਇਹ ਜਿਹੜਾ ਭਾਰਤ ਸਰਕਾਰ ਨੂੰ ਭੇਜੀ ਜਾਏਗੀ ਰਿਪੋਰਟ। ਇੰਡੀਆ ਇਜ਼ ਪ੍ਰੈਜ਼ੈਂਟਲੀ ਵਨ ਆਫ ਦਾ 47 ਮੈਂਬਰਸ ਆਫ ਹਿਊਮਨ ਰਾਈਟਸ ਕੌਂਸਲ। ਭਾਰਤ ਜਿਹੜੇ 47 ਮੈਂਬਰ ਨੇ ਉਹਨਾਂ 'ਚੋਂ ਇੱਕ ਹੈ। ਦ ਗਵਰਨਮੈਂਟ ਆਫ ਇੰਡੀਆ ਡਜ਼ਨਟ ਸੀਮ ਹੈਪੀ ਵਿਦ ਹਰ ਵਿਊਜ਼। ਹੁਣ ਮੋਦੀ ਸਰਕਾਰ ਉਹਦਾ ਜਲੂਸ ਨਿਕਲੇਗਾ ਬਾਹਰ ਵੀ ਇਹ ਉੱਥੇ ਤੁਸੀਂ ਕਰ ਕੀ ਰਹੇ ਹੋ, ਔਰਤਾਂ ਨਾਲ ਤੁਹਾਡਾ ਕੀ ਸਲੂਕ ਹੈ, ਘੱਟ ਗਿਣਤੀਆਂ ਨਾਲ ਕੀ ਹੈ, ਦਲਿਤਾਂ ਨਾਲ ਕੀ ਹੈ ਜੀ। ਹੁਣ the Ministry of External Affairs said that her views don't reflect the UN's view of India. ਕਿਹਾ ਜੀ ਇਹ ਕੋਈ ਯੂਨਾਈਟਿਡ ਨੇਸ਼ਨ ਦੇ ਵਿਊ ਥੋੜ੍ਹੇ ਨੇ ਇੰਡੀਆ ਬਾਰੇ, ਇਹ ਉਹਦੇ ਵਿਚਾਰ ਨੇ। The reports prepared by special rapporteurs during such visits are their own work based on their travel within the country and their interaction with the government officials are both at central and state levels, site visits and community interactions, meetings with NGOs and many others. The Ministry of External Affairs said the special rapporteurs would be sharing her draft report with the Government of India for the factual verification in due course before its formal tabling in March 2017 during the 34th session of United Nations Human Rights Council in Geneva. The Ministry of External Affairs statement read. ਉਹਨਾਂ ਨੇ ਵੀ ਇਹ ਕਿਹਾ ਜੀ ਇਹ ਉਹਨਾਂ ਨੇ ਕੀਤਾ ਹੈ, ਉਹ ਸਾਈਟ ਤੇ ਜਾ ਕੇ ਦੇਖਿਆ, NGOs ਨਾਲ ਗੱਲ ਕੀਤੀ, ਦੂਜਾ ਪਰ ਇਹ ਕੋਈ ਫਾਈਨਲ ਰਿਪੋਰਟ ਨਹੀਂ ਹੈ, ਉਹ ਪਹਿਲਾਂ ਸਾਨੂੰ ਭੇਜਣਗੇ ਔਰ ਬਾਅਦ ਦੇ ਵਿੱਚ ਰੱਖਣਗੇ। ਇਹਦਾ ਮਤਲਬ ਇਹ ਹੈ ਕਿ ਵੀ ਅਸੀਂ ਇਸ ਸਾਰੀ ਨੂੰ ਚੈਲੰਜ ਕਰਾਂਗੇ। ਹੁਣ ਦੂਸਰਾ ਪਾਰਟ ਉਹਨੇ ਜਿਹੜਾ ਫਰਹਾ ਨੇ ਕਿਹਾ ਵੀ ਕਿਵੇਂ ਜ਼ਬਰਦਸਤੀ ਲੋਕਾਂ ਨੂੰ ਘਰਾਂ 'ਚੋਂ ਕੱਢਿਆ ਜਾਂਦਾ, ਫੋਰਸਡ ਐਵਿਕਸ਼ਨਸ। ਮੀਨਵਾਈਲ Farha also called for a moratorium on forced evictions and demolition and said that the country needs a national housing law which is based on national and international human rights commitments. ਕਿ ਬਈ ਇਹ ਜ਼ਬਰਦਸਤੀ ਜਿਹਨੂੰ ਮਰਜ਼ੀ ਦਿਓ, ਗੁੰਡੇ ਸੱਦਦੇ ਨੇ, ਕਹਿੰਦੇ ਚੁੱਕ ਕੇ ਸਮਾਨ ਬਾਹਰ ਸੁੱਟ ਦਿਓ, ਬੰਦਾ ਸ਼ਾਮ ਨੂੰ ਘਰ ਆਉਂਦਾ ਬਾਹਰ ਸੁੱਟਿਆ ਜੀ। ਇੱਥੇ ਚਲੋ ਘੱਟੋ ਘੱਟ ਕੋਈ ਤਾਂ ਲਾਅ ਹੈ ਵੀ 30 ਦਿਨ ਦਾ ਨੋਟਿਸ ਦੇਣਾ ਹੈ, ਮਾਲਕ ਮਕਾਨ ਨੇ ਕਿਰਾਏਦਾਰ ਨੂੰ ਦੇਣਾ ਹੈ ਜਾਂ ਕਿਰਾਏਦਾਰ। ਉਹਨਾਂ ਨੇ ਕਿਹਾ ਜੀ ਕੋਈ ਇਹਨਾਂ ਦਾ ਨੈਸ਼ਨਲ ਹਾਊਸਿੰਗ ਲਾਅ ਨਹੀਂ ਹੈ, ਧੱਕੇਸ਼ਾਹੀ ਹੈ, ਜਿਹੜਾ ਮਰਜ਼ੀ ਤੋੜ ਦੇਣ, ਡਿਮੋਲੀਸ਼ਨ ਕਰ ਦੇਣ, ਜਿਹਨੂੰ ਮਰਜ਼ੀ ਜਿਹੜਾ ਹੈ ਬਾਹਰ ਐਵਿਕਟ ਕਰ ਦੇਣ। I am extremely concerned for the millions of people who experience exclusion, discrimination, eviction, insecure tenure, homelessness, and who lack hope of accessing affordable and adequate housing in their lifetime. ਇਹ ਉਸ UN ਸਪੈਸ਼ਲ ਰਿਪੋਰਟਰ ਦਾ ਕਹਿਣਾ ਕਿ ਵੀ ਮੈਨੂੰ
ਮੇਰਾ ਦਿਲ ਉਹਨਾਂ ਦੇ ਲਈ ਜਿਹੜਾ ਹੈ ਉਹ ਰੋਂਦਾ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਵੀ ਐਕਸਟ੍ਰੀਮਲੀ ਕੰਸਰਨਡ। ਉਹ ਕਰੋੜਾਂ ਲੋਕ ਜਿਨ੍ਹਾਂ ਨੂੰ ਬਾਹਰ ਰੱਖਿਆ ਜਾਂਦਾ ਹੈ, ਸੁਸਾਇਟੀ ਅੰਮ੍ਰਿਤ ਸ਼ਾਮਲ ਨਹੀਂ ਕਰਦੀ, ਵਿਤਕਰਾ ਹੁੰਦਾ ਹੈ, ਬਾਹਰ ਕੱਢਿਆ ਜਾਂਦਾ ਹੈ। ਉਹ ਕਿਰਾਏਦਾਰ ਰਹਿੰਦੇ ਹੋਏ ਵੀ ਡਰਦੇ ਰਹਿੰਦੇ ਨੇ, ਇਨਸਿਕਿਉਰ ਟੈਨਿਓਰ ਪਤਾ ਨਹੀਂ ਕਦੋਂ ਕੱਢ ਦੇਣਾ ਹੈ। ਔਰ ਬੇਘਰੇ ਲੋਕ ਨੇ, ਔਰ ਉਹ ਜਿਨ੍ਹਾਂ ਨੂੰ ਕੋਈ ਚੰਗੀ ਹਾਊਸਿੰਗ ਤੱਕ ਉਹਨਾਂ ਦੀ ਐਕਸੈਸ ਹੀ ਨਹੀਂ ਹੈ, ਔਰ ਉਹਨਾਂ ਦੀ ਜ਼ਿੰਦਗੀ 'ਚ ਕਦੇ ਉਹਨਾਂ ਦਾ ਇਹ ਡ੍ਰੀਮ ਹੀ ਪੂਰਾ ਨਹੀਂ ਹੋ ਸਕਦਾ ਵੀ ਉਹਨਾਂ ਦਾ ਵੀ ਕਦੇ ਆਪਣਾ ਘਰ ਹੋਏਗਾ। She reportedly pointed out that the frequency of forced demolitions and evictions is sometimes justified by taking recourse in the economic agenda of the government। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਤੋੜਨਾ ਹੈ, ਜਾਂ ਸਰਕਾਰ ਵੀ ਕਈ ਵਾਰੀ ਤੋੜ ਕੇ ਔਰ ਲੋਕਾਂ ਨੂੰ ਕੱਢ ਦਿੰਦੀ ਹੈ, ਕਹਿ ਦਿੰਦੇ ਥੱਲੇ ਕਿ ਜੀ ਅਸੀਂ ਆਪਣਾ ਆਰਥਿਕ ਤਰੱਕੀ ਨੂੰ ਅੱਗੇ ਵਧਾ ਰਹੇ ਹਾਂ। ਜਿਵੇਂ ਹੁੰਦਾ ਹੈ ਜੀ ਕਿ ਅਸੀਂ ਇੱਥੇ ਆਹ ਬਣਾਉਣਾ ਹੈ, ਕੋਰੀਡੋਰ ਬਣਾਉਣਾ ਹੈ, ਫਲਾਣਾ ਬਣਾਉਣਾ ਹੈ। According to some estimates, 2.5 lakh people have been forcibly evicted from their homes. Between 2010 and 2015, India is home to the largest population of urban poor and landless people। ਹੁਣ ਇਹ ਫਿਗਰਸ ਦਿੱਤੀਆਂ ਉਹਨੇ ਕਿ 5 ਸਾਲ 'ਚ 2010 ਤੋਂ 2015 ਤੱਕ 2.5 ਲੱਖ ਲੋਕਾਂ ਨੂੰ ਜ਼ਬਰਦਸਤੀ ਜਿਹੜਾ ਹੈ ਉਹ ਘਰਾਂ 'ਚੋਂ ਬਾਹਰ ਕੱਢਿਆ ਗਿਆ। ਔਰ ਉਹਨਾਂ ਨੇ ਕਿਹਾ ਵੀ ਇਸ ਵੇਲੇ ਭਾਰਤ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਉਹ ਥਾਂ ਹੈ ਜਿੱਥੇ ਜਿਹੜਾ ਸ਼ਹਿਰੀ ਗਰੀਬ ਲੋਕ ਨੇ ਉਹ ਬੇਘਰੇ ਲੋਕ ਨੇ। She also mentioned how there is no national law, policy or program in place to ensure homeless people have access to medium and long term housing option। ਉਹਨਾਂ ਨੇ ਕਿਹਾ ਜੀ ਕੋਈ ਲਾਅ ਨਹੀਂ ਹੈ ਇੱਥੇ ਜਿਹਦੇ 'ਚ ਕਿ ਜਿਹੜੇ ਬੇਘਰੇ ਨੇ ਉਹਨਾਂ ਨੂੰ ਕੋਈ ਮੀਡੀਅਮ ਜਾਂ ਲੌਂਗ ਟਰਮ ਹਾਊਸਿੰਗ ਆਪਸ਼ਨ ਦਿੱਤੀ ਜਾਏ। ਐਂਡ ਹਾਊ ਈਵਨ the newly launched Housing for All, a central government scheme, does not take into account this group of deprived people। ਉਹਨਾਂ ਨੇ ਕਿਹਾ ਜੀ ਇਹ ਬੇਸ਼ੱਕ ਸੈਂਟਰ ਗਵਰਨਮੈਂਟ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ ਹਾਊਸਿੰਗ ਫਾਰ ਆਲ, ਪਰ ਇਹਦੇ 'ਚ ਵੀ ਜਿਹੜੀ ਕੈਟਾਗਰੀ ਇਹਨਾਂ ਨੇ ਅਰਬਨ ਪੂਅਰ ਦੀ ਕਹੀ ਹੈ ਉਹਨਾਂ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਕਿੰਨਾ ਕੁ ਉਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਦਾ ਕੀ ਹਾਲ ਹੈ, ਦਲਿਤਾਂ ਦਾ ਕੀ ਹੈ ਔਰ ਦੂਸਰਿਆਂ ਦਾ ਕੀ ਹੈ। ਸੋ ਮੁੱਖ ਵਿਸ਼ਾ ਤਾਂ ਇਹ ਹੈ, ਪਰ ਇੱਕ ਮੈਂ ਜਿਹੜਾ ਹੁਣ ਕਈ ਵਾਰੀ ਕਈ ਇਹ ਕਹਿੰਦੇ ਨੇ ਜਦੋਂ ਵੀ ਅਖਬਾਰਾਂ ਜਾਂ ਦੂਜੀਆਂ ਕੋਈ ਖਬਰ ਬਦਲ ਜਾਏ ਫਿਰ ਕਹਿਣਗੇ ਜੀ ਵੀ ਵਰ ਦਾ ਫਸਟ ਵਨਸ ਜਿਹਨੇ ਚੈਲੰਜ ਕੀਤਾ ਔਰ ਵਿਚ ਮੇਡ ਏ ਡਿਫਰੈਂਸ। ਜਿਵੇਂ ਟ੍ਰਿਬਿਊਨ ਦੀ ਹੋਏਗੀ ਕਿ ਟ੍ਰਿਬਿਊਨ ਮੇਡ ਏ ਡਿਫਰੈਂਸ। ਸੋ ਅਸੀਂ ਕੋਈ ਕ੍ਰੈਡਿਟ ਲੈਣ ਦੇ ਤਾਂ ਨਹੀਂ ਹੁੰਦਾ ਇਹ ਕਦੇ ਵੀ ਚਾਹ, ਪਰ ਕਈ ਵਾਰੀ ਚੰਗਾ ਲੱਗਦਾ ਆਪਣੀ ਪਿੱਠ ਤੇ ਵੀ ਥਾਪੀ ਦੇਣ ਨੂੰ ਜੀ ਕਰਦਾ ਜੇ ਕੋਈ ਦੂਜਾ ਨਾ ਵੀ ਦੇ। ਹੁਣ ਅਸੀਂ ਲਾਸਟ ਵੀਕ ਇਸ਼ੂ ਲਿਆ ਸੀ ਕਿ ਕਿਵੇਂ ਵਰਲਡ ਉਜਗਰ ਕਾਂਗਰਸ ਲੀਡਰ ਜਿਹੜਾ ਹੈ ਡਾਲਕਨ ਈਸ, ਉਹਨੂੰ ਵੀਜ਼ਾ ਦਿੱਤਾ ਇੰਡੀਆ ਨੇ ਕਿ ਬਈ ਜਿਹੜੀ ਅਪ੍ਰੈਲ 30 ਔਰ ਮਈ ਨੂੰ ਦਲਾਈ ਲਾਮੇ ਦੇ ਹੈੱਡਕੁਆਟਰ ਧਰਮਸ਼ਾਲਾ 'ਚ ਰੱਖੀ ਹੈ ਇਹਨਾਂ ਨੇ ਇੱਕ ਇਨੀਸ਼ੀਏਟਿਵ ਫॉर ਚਾਈਨਾ। ਅਮਰੀਕਾ ਦੀ NGO ਨੇ, ਉਹਦੇ 'ਚੋਂ ਸਾਰੇ ਜਿਹੜੇ ਚੀਨ ਦੇ ਖਿਲਾਫ ਲੋਕ ਨੇ ਉਹਨਾਂ ਨੂੰ ਇਕੱਠੇ ਕਰ ਰਹੇ ਨੇ, ਬੌਧੀ ਭਿਕਸ਼ੂ ਕਰ ਰਹੇ ਨੇ, ਜਿਹੜੇ ਨੇ ਉਹ ਫੈਲਕੋਨ ਇੱਕ ਗਰੁੱਪ ਹੈ ਈਸਾਈਆਂ ਦਾ ਉਹਨੂੰ ਕਰ ਰਹੇ ਨੇ। ਔਰ ਇਹ ਜਿਹੜੇ ਕਿ ਲੋਕ ਸਿੰਗਕਿਆਂਗ ਦੇ ਵਿੱਚ ਉਜਗਰ ਮੂਲ ਦੇ ਜਿਹੜੇ ਲੜ ਰਹੇ ਨੇ ਚੀਨ ਦੇ ਖਿਲਾਫ ਜਾਂ ਚੀਨ ਤੇ ਉਹਨਾਂ ਨੂੰ ਸ਼ਿਕਾਇਤ ਹੈ ਕਿ ਵੀ ਉਹ ਵਿਤਕਰਾ ਕਰਦਾ, ਚੀਨ ਦਾ ਉਹ ਹਿੱਸਾ ਹੈ ਉਹ ਸੂਬਾ, ਕਿ ਉਹਨਾਂ ਦਾ ਇੱਕ ਲੀਡਰ ਜਿਹਨੂੰ ਚੀਨ ਨੇ ਦਹਿਸ਼ਤਗਰਦ ਐਲਾਨਿਆ ਹੋਇਆ ਔਰ ਜਿਸ ਦੇ ਖਿਲਾਫ ਇੰਟਰਪੋਲ ਨੇ ਰੈੱਡ ਅਲਰਟ ਵਾਰੰਟ ਕੱਢਿਆ ਹੋਇਆ, ਉਹਨੂੰ ਇੰਡੀਆ ਨੇ, ਡਾਲਕਨ ਈਸਾ ਉਹਦਾ ਨਾਂ ਹੈ, ਇੰਡੀਆ ਨੇ ਉਹਨੂੰ ਵੀਜ਼ਾ ਦਿੱਤਾ ਔਰ ਉਹਦੇ 'ਚ ਕਾਨਫਰੰਸ ਸ਼ਾਮਲ ਹੋਏ। ਔਰ ਅਸੀਂ ਇਸ ਖਬਰ ਨੂੰ ਆਧਾਰ ਬਣਾ ਕੇ ਪੂਰਾ ਇੱਕ ਸੈਗਮੈਂਟ 30 ਮਿੰਟ ਦਾ ਕੀਤਾ ਕਿ ਵੀ ਚਾਈਨਾ ਦੀ ਹਿਸਟਰੀ ਕੀ ਹੈ, ਸਿੰਗਕਿਆਂਗ ਪ੍ਰੋਬਲਮ ਕੀ ਹੈ, ਫਾਰਮੂਸਾ ਦੀ ਕੀ ਹੈ, ਤਿੱਬਤ ਦੀ ਪ੍ਰੋਬਲਮ ਕੀ ਹੈ, ਔਰ ਕਿਵੇਂ ਇੰਡੀਆ ਜਿਹੜਾ ਅੱਜ ਸਾਊਥ ਚਾਈਨਾ ਸੀ ਹੋਏ ਜਾਂ ਇਧਰ ਲੈਂਡ ਰਾਊਟ ਦੇ ਉੱਤੇ ਜੇ ਸਿੰਗਕਿਆਂਗ ਦੇ ਮੁੱਦੇ ਨੂੰ ਸਪੋਰਟ ਤੇ ਆ ਗਿਆ ਤੇ ਕਿਵੇਂ ਇੰਡੀਆ ਜਿਹੜਾ ਉਹ ਚੀਨ ਨੂੰ ਕਹਿ ਰਿਹਾ ਵੀ ਮੈਨੂੰ ਕੁੱਟੋ, ਤੇ ਅਸੀਂ ਕਿਹਾ ਵੀ ਇਹਨੇ ਕੁੱਟਣਾ ਵੀ ਹੈ, ਫਿਰ ਬਾਹਰ ਵਾਲੀ ਕੁੱਟ ਇਹਨਾਂ ਨੂੰ ਭੁੱਲ ਜਾਣੀ। ਔਰ ਨਾਲ ਹੀ ਅਸੀਂ ਕਿਹਾ ਵੀ ਸਾਨੂੰ ਵੀ ਹੋਪਫੁਲ ਹੋਣਾ ਚਾਹੀਦਾ ਕਿ ਜੇ ਇੰਡੀਆ ਵਿਦਨ ਚਾਈਨਾ ਇੱਦਾਂ ਦੀ ਦਖਲਅੰਦਾਜ਼ੀ ਕਰ ਰਹੇ, ਫਿਰ ਚੀਨ ਜੇ ਕੱਲ੍ਹ ਨੂੰ ਖਾਲਿਸਤਾਨ, ਕਸ਼ਮੀਰ ਜਾਂ ਨਾਗਾਲੈਂਡ ਜਾਂ ਨਕਸਲਾਈਟ ਮੂਵਮੈਂਟ ਦੀ ਸਪੋਰਟ ਕਰੇਗਾ ਤਾਂ ਉਹਨੂੰ ਕੋਈ ਰੋਕ ਨਹੀਂ ਸਕੇਗਾ। ਸੋ ਅਸੀਂ ਸਮਝਦੇ ਹਾਂ ਵੀ ਸਾਡੀ ਗੱਲ ਸਮਝ ਆ ਗਈ ਲੱਗਦੀ ਹੈ ਇੰਡੀਆ ਨੂੰ। ਔਰ ਚੀਨ ਨੇ ਵੀ ਅੰਦਰ ਵਾੜ ਕੇ ਦਬਕਾ ਮਾਰਿਆ ਹੋਣਾ, ਉਹਨਾਂ ਨੇ ਕਿਹਾ ਹੋਣਾ ਛਿੰਗ ਛੁੰਗ ਛੂ 62 ਹਾਂ ਯਾਦ ਹੈ 62। ਔਰ ਇਹ ਖਬਰ ਹੈ ਕਿ ਇੰਡੀਆ ਟੇਕਸ ਯੂ ਟਰਨ ਕੈਂਸਲਸ ਵੀਜ਼ਾ ਟੂ ਚਾਈਨੀਜ਼ ਡਿਸੀਡੈਂਟ। ਸੋ ਇਹ ਜਿਹੜਾ ਡਾਲਕਨ ਈਸਾ ਦਾ, ਔਰ ਇਹਦੇ 'ਚ ਈਵਨ ਮੀਡੀਆ ਨੇ ਵੀ ਇਸ ਗੱਲ ਦਾ ਨੋਟਿਸ ਲਿਆ ਕਿ ਬਈ ਬੜਕ ਤਾਂ ਮਾਰੀ ਇੰਡੀਆ ਨੇ, ਤੇ ਉਹ ਫਿਰ ਸਾਡੇ ਪੰਜਾਬੀ 'ਚ ਇੱਕ ਐਕਸਪ੍ਰੈਸ਼ਨ ਹੈ ਕਿ ਬਈ ਬੜਕ ਮਾਰੀ
ਉਹਨੇ ਤੇ ਅਗਲੇ ਨੇ ਵੀ ਕਿਹਾ ਕੀ ਗੱਲ ਹੈ ਜੀ ਜਦੋਂ ਬੜਕ ਮਾਰੀ ਕਹਿੰਦਾ ਅਸੀਂ ਸਾਹ ਹੁੰਨੇ ਆ ਤੇ ਜਦੋਂ ਅਗਲੇ ਨੇ ਫੜ ਲਿਆ ਡੰਡਾ ਉਹਨੇ ਕਿਹਾ ਨਹੀਂ ਜੀ ਗਊ ਦੇ ਜਾਏ ਸਾਡੀ ਜਾਨ ਛੱਡੋ ਅਸੀਂ ਗਊ ਦੇ ਜਾਏ ਹੁਣ ਤਾਂ ਸਾਨ ਗਊ ਦਾ ਜਾਇਆ ਹੀ ਹੁੰਦਾ ਫਿਰ ਗਊ ਮਾਤਾ ਦੇ ਪਿੱਛੇ ਲੁੱਕ ਗਿਆ ਕਿ ਵੀ ਹੁਣ ਅਸੀਂ ਸਾਨ ਨਹੀਂ ਅਸੀਂ ਗਊ ਦੇ ਜਾਏ ਜੀ ਸੋ ਇਹਨੇ ਈਵਨ ਟ੍ਰਿਬਿਊਨ ਨੇ ਵੀ ਇਹ ਕਿਹਾ ਇਨ ਵਟ ਕੈਨ ਬੈਸਟ ਬੀ ਡਿਸਕ੍ਰਾਈਬਡ as India not having the courage to diplomatically take on China, India cancelled the tourist visa issued to World Uyghur Congress leader Dolka Nisa, who was scheduled to visit Dharamshala and meet the Dalai Lama. ਹੁਣ ਇਹ ਅਖਬਾਰ ਵੀ ਕਹਿ ਰਹੀ ਹੈ ਕਿ ਵੀ ਇਹ ਦਬਕਾ ਤੇ ਮਾਰੇ ਭੜਕ ਤਾਂ ਮਾਰੀ ਸੀ ਸਾਹ ਵਾਂਗੂ ਜੀ ਤੇ ਬਣ ਗਏ ਗਊ ਦੇ ਜਾਏ ਕਿ ਵੀ ਉਹਨਾਂ ਨੇ ਇੰਡੀਆ ਦਾ ਕਰੇਜ ਹੀ ਜਾਂਦਾ ਲੱਗਾ ਫਿਰ ਉਹਨੇ ਕਿਹਾ indications are that India bowed to the pressure of China, who was upset with Delhi's decision to grant a visa to Issa, who it described as a terrorist. Initially, the decision by India to grant a visa to Issa was being seen as India's way of getting back to China over its action at the United Nations, where it prevented India from getting the JEM chief Masood Azhar designated as terrorist, but by cancelling his visa today, India seems to have made a U-turn and bowed to the pressure of China. So, ਉਹਨਾਂ ਦਾ ਮੀਡੀਆ ਕਹਿ ਰਿਹਾ ਕਿ ਵੀ ਸਾਨ ਤੋਂ ਗਊ ਦੇ ਜਾਏ ਬਣ ਗਏ ਸੋ ਚਲੋ ਸਾਡੀ ਗੱਲ ਵੀ ਉਹਨਾਂ ਨੇ ਸੁਣ ਲਈ ਉਹਨਾਂ ਨੇ ਕਿਹਾ ਵੀ ਵਾਕਈ ਇਹ ਤਾਂ ਖਾਲਿਸਤਾਨ ਦੀ ਹਮਾਇਤ ਤੇ ਆ ਜਾਏਗਾ ਚਾਈਨਾ ਕਸ਼ਮੀਰ ਦੀ ਆ ਜਾਏਗਾ ਪਰ ਇਹ ਗੱਲ ਸ਼ੋਅ ਕਰਦੀ ਹੈ ਵੀ ਇਹਨਾਂ 'ਚ ਕਿੰਨਾ ਕੁ ਦਮ ਹੈ ਕਿੰਨਾ ਇਹ ਜਿਹੜੇ ਨੇ ਉਹ ਇੱਕ ਸ਼ਾਇਦ 18ਵੀਂ ਸਦੀ 'ਚ ਇੱਕ ਅੰਗਰੇਜ਼ ਨੇ ਇਹਨਾਂ ਦਾ ਕਰੈਕਟਰ ਡਿਸਕ੍ਰਾਈਬ ਕੀਤਾ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦਾ ਕਰੈਕਟਰ ਇਹ ਹੈ ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ ਜੀ ਵੀ ਜਾਂ ਤੁਹਾਡੇ ਗਲ ਨੂੰ ਫੜਨਗੇ ਜਾਂ ਪੈਰਾਂ ਨੂੰ ਹਾਂ ਤੇ ਜਦੋਂ ਤੁਸੀਂ ਚਪੇੜ ਮਾਰੀ ਫਿਰ ਪੈਰ ਫੜ ਲੈਣਗੇ ਫਿਰ ਕਹਿਣਗੇ ਜੀ ਬਸ ਹਜ਼ੂਰ ਸਾਡੇ ਮਾਈ ਬਾਪ ਜੀ ਸੋ ਇਹਨਾਂ ਨੇ ਚੀਨ ਦੇ ਪੈਰ ਫੜ ਲਏ ਵੀ ਹਜ਼ੂਰ ਸਾਡੇ ਮਾਈ ਬਾਪ ਅਸੀਂ ਇਹ ਵਾਪਸ ਲੈਂਦੇ ਜੀ ਡਾਕਟਰ ਸਾਹਿਬ ਤੁਹਾਡਾ ਅੱਜ ਦਾ ਇਸ਼ੂ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਨੇ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ With your support, we can raise your voice globally. ਉਹਨਾਂ ਨੇ ਪਗੜੀ ਇਸ਼ੂ ਨੂੰ ਬਿਲਕੁਲ ਮਤਲਬ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101.